ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 10 ਨਵੰਬਰ 2014 25 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਵੀਕਐਂਡ ਤੋਂ ਪਹਿਲਾਂ ਅਸੀਂ ਫਰਾਈਡੇ ਦੀ ਗੱਲ ਕਰਾਂਗੇ 7 ਨਵੰਬਰ ਦੀ, ਜੀ, ਜਿਸ ਦਿਨ ਕਿ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਸਿਕਸ ਫॉर ਜਸਟਿਸ ਵੱਲੋਂ ਰੈਲੀ ਰੱਖੀ ਗਈ ਸੀ, ਜੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਔਰ ਮੈਂ ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਜਿੱਥੇ ਉਹ ਸਾਰੀ ਰੈਲੀ ਨੂੰ ਕਵਰ ਕੀਤਾ, ਉਸੇ ਸ਼ਾਮ ਹੀ ਐਡੀਟਿੰਗ ਤੋਂ ਬਾਅਦ ਸਾਡੇ 8 ਤੋਂ 10 ਦੇ ਟਾਈਮ ਫਰੇਮ ਦੇ ਵਿੱਚ ਉਸ ਨੂੰ ਚਲਾਇਆ ਜੀ। ਔਰ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ, ਸਰੋਤਿਆਂ ਨੇ ਕਾਲਾਂ ਕਰਕੇ ਐਪਰੀਸ਼ੀਏਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਵੇਂ ਮਹਿਸੂਸ ਹੋਇਆ ਕਿ ਅਸੀਂ ਵੀ ਉਸ ਰੈਲੀ ਦਾ ਹਿੱਸਾ ਹਾਂ। ਜੀ, ਕੁੱਲ ਮਿਲਾ ਕੇ ਬੇਸ਼ੱਕ ਵਰਕਿੰਗ ਡੇ ਸੀ ਫਰਾਈਡੇ, ਔਰ ਨਿਊਯਾਰਕ ਦੇ ਹਵਾਲੇ ਨਾਲ ਫਰਾਈਡੇ ਪਾਰਕਿੰਗ ਦੇ ਲਿਹਾਜ਼ ਨਾਲ, ਟ੍ਰੈਫਿਕ ਦੇ ਲਿਹਾਜ਼ ਨਾਲ ਵਰਸਟ ਡੇ ਹੁੰਦੇ, ਪਰ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਨੁਮਾਇੰਦਾ ਇਕੱਠ ਸੀ। ਇੱਕ ਹੁੰਦਾ ਤੁਸੀਂ ਕਰਾਊਡ ਇਕੱਠੀ ਕਰਦੇ ਹੋ ਜੀ, ਇੱਕ ਹੁੰਦਾ ਜਿਹਦੇ ਕਿ ਰਿਪਰੈਜ਼ੈਂਟੇਟਿਵ ਹੁੰਦੇ ਨੇ। ਸੋ ਜਿਹੜੇ ਰਿਪਰੈਜ਼ੈਂਟੇਟਿਵ ਸੀ ਵੈਨਕੂਵਰ ਤੋਂ, ਸਰੀ ਤੋਂ, ਮੌਂਟਰੀਆਲ ਤੋਂ, ਟੋਰਾਂਟੋ ਤੋਂ, ਕੈਲੀਫੋਰਨੀਆ ਜਿਵੇਂ ਸੀਐਟਲ ਤੋਂ ਲਗਭਗ 1 ਦਰਜਨ ਦੇ ਲਗਭਗ ਸਿੰਘ ਜਿਹੜੇ ਨੇ ਉਹ ਫਲਾਈ ਕਰਕੇ ਆਏ। ਔਰ ਇਸੇ ਤਰ੍ਹਾਂ ਈਸਟ ਕੋਸਟ ਵਾਸ਼ਿੰਗਟਨ ਤੋਂ ਬੱਸ ਸੀ, ਫਿਲਾਡੈਲਫੀਆ ਤੋਂ ਬੱਸ ਸੀ, ਨਿਊ ਜਰਸੀ ਤੋਂ ਬੱਸ ਸੀ, ਔਰ ਨਿਊਯਾਰਕ ਦੀਆਂ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਜੀ, ਇੱਕ ਦਿਨ ਪਹਿਲਾਂ ਕਾਫੀ ਬਾਰਿਸ਼ ਰਹੀ, ਪਰ ਉਸ ਦਿਨ ਮੌਸਮ ਬਹੁਤ ਵਧੀਆ ਸੀ। ਬੇਸ਼ੱਕ ਉੱਥੇ ਮੌਕੇ ਤੇ ਕਾਫੀ ਠੰਡ ਸੀ, ਹਵਾ ਵੀ ਸੀ, ਪਰ ਛੋਟੇ ਛੋਟੇ ਬੱਚੇ, ਬੀਬੀਆਂ ਜਿਵੇਂ ਉਹਨਾਂ ਨੇ ਦ੍ਰਿੜਤਾ ਦੇ ਨਾਲ ਇਸ 30ਵੀਂ ਜਿਹੜੀ ਦੁਖਦ ਨਸਲਕੁਸ਼ੀ ਦੀ ਯਾਦ ਹੈ ਉਸ ਨੂੰ ਦੁਨੀਆ ਦੇ ਇਸ ਸਭ ਤੋਂ ਵੱਡੇ ਮੁਕਾਮ ਦੇ ਉੱਤੇ, ਜਿੱਥੇ 193 ਦੇਸ਼ਾਂ ਦੇ ਨੁਮਾਇੰਦੇ ਬੈਠਦੇ ਨੇ, ਉਹਨਾਂ ਦੇ ਸਾਹਮਣੇ ਰੱਖਿਆ। ਕਿਉਂਕਿ ਉਸ ਤੋਂ ਪਹਿਲਾਂ ਜਿਹੜਾ UN ਸੈਕਟਰੀ ਜਨਰਲ ਦੇ ਆਫਿਸ ਨੂੰ ਮਿਲ ਕੇ ਸਿਕਸ ਫॉर ਜਸਟਿਸ ਵੱਲੋਂ ਮੈਮੋਰੈਂਡਮ ਵੀ ਦਿੱਤਾ ਗਿਆ ਔਰ ਜਿਹਦੇ 'ਚ ਸਪਸ਼ਟਤਾ ਦੇ ਨਾਲ ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਸਵੈ ਨਿਰਣੇ ਦੇ ਹੱਕ ਦੀ ਗੱਲ ਕੀਤੀ ਗਈ। ਔਰ ਰੈਲੀ ਨੂੰ ਵੀ ਜਿਹੜਾ ਸਾਰੇ ਹੀ ਜਿਹੜੇ ਨੁਮਾਇੰਦੇ ਆਏ ਸੀ ਉਹਨਾਂ ਨੇ ਸੰਬੋਧਨ ਕੀਤਾ। ਸਾਨੂੰ ਵੀ ਮੌਕਾ ਮਿਲਿਆ ਆਪਣੀ ਗੱਲ ਕਹਿਣ ਦਾ, ਔਰ ਖ਼ਾਸ ਤੌਰ ਤੇ ਇੱਕ ਜਰਮਨ ਪਿਤਾ ਔਰ ਹਿੰਦੂ ਮਾਤਾ, ਉਹਨਾਂ ਦੀ ਬੇਟੀ ਇੰਦਰਪ੍ਰਸਥ, ਜਿਹਨੇ ਸੰਬੋਧਨ ਕੀਤਾ। ਪਹਿਲੀ ਵਾਰ ਉਹਨਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਮੇਰੇ ਬਾਰੇ ਸੁਣਿਆ ਹੋਇਆ ਸੀ, ਮੈਂ ਉਹਨਾਂ ਬਾਰੇ ਸੁਣਿਆ ਹੋਇਆ ਸੀ, ਕਿਉਂਕਿ ਅਕਸਰ ਕੈਨੇਡਾ ਦੀਆਂ ਸਟੇਜਿਸ ਤੇ ਉਹ ਆਉਂਦੇ ਨੇ। ਸੋ ਇਹ ਰਿਮਾਰਕੇਬਲ ਹੈ ਗੱਲ ਕਿ ਜਿੱਥੇ ਸਾਡੇ ਹੱਕ, ਸੱਚ, ਇਨਸਾਫ ਦੇ ਕੌਜ਼ ਨੂੰ ਅੱਜ ਸਿੱਖਾਂ ਤੋਂ ਜਿਹੜਾ ਅੱਡ ਜਿਹੜੀਆਂ ਕੌਮੀਅਤਾਂ ਨੇ ਉਹ ਵੀ ਮਾਨਤਾ ਦਿੰਦੀਆਂ ਨੇ ਔਰ ਉਹ ਸਮਝਦੀਆਂ ਨੇ ਕਿ ਵੀ ਸਾਡੇ ਨਾਲ ਧੱਕਾ ਹੋਇਆ। ਔਰ ਇਨਸਾਫ ਦੇ ਲਈ ਸਿੱਖਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਆਪਣਾ ਇੱਕ ਦੇਸ਼ ਜਿੱਥੇ ਕਿ ਆਪਣੀ ਕਿਸਮਤ ਦਾ ਫੈਸਲਾ ਉਹ ਆਪ ਕਰ ਸਕਣ, ਔਰ ਇਹ ਵਿਦਨ ਦਾ UN ਚਾਰਟਰ ਹੈ ਔਰ ਇਹ ਸਾਨੂੰ ਹੱਕ ਜਿਹੜਾ ਹੈ ਉਹ ਮਿਲਣਾ ਚਾਹੀਦਾ ਜੀ। ਇਸੇ ਤਰ੍ਹਾਂ ਭੈਣ ਜੀ ਤਜਿੰਦਰ ਕੌਰ ਜਿਹੜੇ ਰੇਡੀਓ ਟਾਕ ਸ਼ੋ ਹੋਸਟ ਵੀ ਨੇ, ਖਾਸ ਤੌਰ ਤੇ ਉੱਥੋਂ ਸਰੀ ਤੋਂ ਆਏ ਹੋਏ ਸੀ, ਜਿਵੇਂ ਉਹਨਾਂ ਨੇ ਵੰਗਾਰਿਆ ਸੰਗਤ ਨੂੰ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਸਿਰ ਸ਼ਰਮ ਨਾਲ ਝੁਕਣ ਵਾਲੀ ਗੱਲ ਵੀ ਆਉਂਦੀ ਹੈ, ਉੱਥੇ ਤੁਹਾਨੂੰ ਇਹ ਗੱਲ ਜਿਹੜੀ ਹੈ ਉਹ ਤਨਜ਼ ਵੀ ਦਿੰਦੀ ਹੈ ਔਰ ਤੁਣਕਾ ਵੀ ਮਾਰਦੀ ਹੈ। ਉਹਨਾਂ ਨੇ ਕਿਹਾ ਕਿ ਵੀ ਉਹ ਇਤਿਹਾਸ ਜਿਹੜਾ ਅਸੀਂ ਦੁਹਰਾਉਂਦੇ ਕਿ ਕਿਵੇਂ ਸਿੱਖਾਂ ਨੇ ਦੇਸ਼ ਦੀ ਪੱਤ ਨੂੰ ਬਚਾਇਆ, ਦੂਸਰਿਆਂ ਦੀਆਂ ਮਾਵਾਂ, ਧੀਆਂ, ਭੈਣਾਂ, ਬੱਚੀਆਂ ਨੂੰ ਦੁਸ਼ਮਣ ਦੇ ਕਬਜ਼ੇ ਤੋਂ ਛੁਡਾਇਆ, ਪਰ ਅੱਜ ਅਸੀਂ ਕਿਹੜੇ ਪਾਸਿਓਂ ਖਾਲਸਾ ਜਾਂ ਸਿੰਘ ਕਹਾਣ ਦੇ ਹੱਕਦਾਰ ਹਾਂ ਜੇ ਅਸੀਂ ਆਪਣੀ ਬੱਚੀਆਂ ਦੀ, ਆਪਣੀਆਂ ਭੈਣਾਂ ਦੀ, ਆਪਣੀਆਂ ਮਾਵਾਂ ਦੀ ਰੂਲੀ ਪੱਤ ਦਾ ਜਿਹੜਾ ਉਹ ਇਨਸਾਫ ਨਹੀਂ ਲੈ ਸਕੇ ਔਰ ਉਹਨਾਂ ਨੂੰ ਬਚਾ ਨਹੀਂ ਸਕੇ। ਸੋ ਮੈਂ ਸਮਝਦਾ ਵੀ ਕਈ ਵਾਰ ਇਸੇ ਤਰ੍ਹਾਂ ਗੁਰਪਤਵੰਤ ਸਿੰਘ ਹੋਰਾਂ ਨੇ ਇੱਕ ਵਨ ਲਾਈਨਰ ਗੱਲ ਕਹੀ ਜਿਹੜੀ ਉਹਨਾਂ ਦੀ ਸਪੀਚਿਸ ਦੇ ਉੱਤੇ ਹੈਡਲਾਈਨ ਵੀ ਬਣੀ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਖੂਨ ਵਗਾਇਆ, ਉਸ ਦੇਸ਼ ਨੇ ਸਿੱਖਾਂ ਦਾ ਖੂਨ ਬਹਾਇਆ ਜੀ। ਔਰ ਇਹ ਗੱਲ ਜਦੋਂ ਸਾਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ, ਮੈਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਹੁਣ ਬਹੁਤ ਸਾਰੀਆਂ ਇਹਨਾਂ ਐਕਟੀਵਿਟੀਜ਼ ਨੂੰ ਇੰਟਰਨੈਟ ਦੇ ਉੱਤੇ, YouTube ਦੇ ਉੱਤੇ, Facebook ਦੇ ਉੱਤੇ ਦੇਖਿਆ ਜਾਂਦਾ ਹੈ, ਸੁਣਿਆ ਜਾਂਦਾ ਹੈ ਔਰ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਨੇ ਇੱਥੋਂ ਦੇ ਜੰਪਲ, ਉਹਨਾਂ ਲਈ ਅੰਗਰੇਜ਼ੀ ਜ਼ਿਆਦਾ
ਜਿਹਨੂੰ ਕਹਿੰਦੇ ਨੇ ਵੀ ਉਹ ਅੰਗਰੇਜ਼ੀ 'ਚ ਸੋਚਦੇ ਨੇ, ਉਹਨਾਂ ਲਈ ਸੌਖਾ ਮੀਡੀਅਮ ਹੈ ਜੀ। ਅਸੀਂ ਅੰਗਰੇਜ਼ੀ ਦੇ ਵਿੱਚ ਹੀ ਐਡਰੈਸ ਕੀਤਾ ਔਰ ਬੜੇ ਸ਼ਾਰਟ ਟਾਈਮ ਬਹੁਤ ਵੱਡੀ ਗਿਣਤੀ 'ਚ ਫੇਸਬੁੱਕ ਦੇ ਉੱਤੇ ਵੀਰਾਂ ਭੈਣਾਂ ਨੇ ਆ ਕੇ ਇਹਦੀ ਸਰਾਹਤਾ ਕੀਤੀ ਔਰ ਗੱਲ ਬੜੀ ਸਪਸ਼ਟ ਹੈ। ਹੁਣ ਜਿੱਥੇ ਆ ਕੇ ਅਸੀਂ ਖਲੋ ਗਏ ਹਾਂ, ਮੇਰਾ ਖਿਆਲ ਹੈ ਵੀ ਇਫ ਐਂਡ ਬਟ, ਕਿੰਤੂ ਪਰੰਤੂ ਜਾਂ ਕੋਈ ਹੋਰ ਵਿੱਚ ਜਿਹੜੀ ਹੈ ਕਮਜ਼ੋਰ ਗੱਲ ਦੀ ਥਾਂ ਨਹੀਂ ਕਿ ਇਹ ਸਾਡਾ ਮੁੱਢਲਾ ਹੱਕ ਹੈ। ਔਰ ਜਿਸ ਤਰੀਕੇ ਨਾਲ ਅਸੀਂ ਪਿਛਲੇ 67-68 ਸਾਲ 'ਚ ਜ਼ਲੀਲ ਹੋਏ ਹਾਂ ਇਸ ਸਿਸਟਮ ਦੇ ਵਿੱਚ, 30 ਸਾਲ ਤੋਂ ਜਿਹੜਾ ਇਨਸਾਫ ਮੰਗਦੇ ਆ, ਕਹਿੰਦੇ ਆ, ਇਹ ਹੈ ਕਿ ਮੂੰਹ ਦਾ ਸਲਾਈਵਾ ਵੀ ਸੁੱਕ ਗਿਆ, ਕਿੰਨੇ ਮੰਗਦੇ ਚਲੇ ਗਏ, ਕਿੰਨੇ ਜਿਹੜੇ ਨੇ ਉਹ ਅਖੀਰਲੇ ਪਲਾਂ ਤੇ ਨੇ ਔਰ ਕਿਸ ਕਦਰ ਇਹ ਦੁਖਾਂਤ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਲੁਧਿਆਣੇ ਤੋਂ ਬੀਬੀ ਗੁਰਜੀਤ ਕੌਰ, ਜਿਨ੍ਹਾਂ ਦੇ ਪਤੀ ਨੂੰ ਵੀ ਜਿਹੜੇ ਕਾਤਲ ਨੇ ਉਹ ਮਾਰ ਕੇ ਸੁੱਟ ਗਏ ਸੀ, ਪਰ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਮੁਸਲਮਾਨਾਂ ਦੇ ਕਿਸੇ ਹਜੂਮ ਨੇ ਜਾਂ ਕਿਸੇ ਗਰੁੱਪ ਨੇ ਉਹਨਾਂ ਨੂੰ ਬਚਾਇਆ ਤੇ ਉਹ ਬੈੱਡ ਰਿਡਨ ਨੇ। ਔਰ ਉਹਨਾਂ ਦੀ ਸਿੰਘਣੀ ਗੁਰਜੀਤ ਕੌਰ ਜਿਹੜੇ ਪਹਿਲੀ ਵਾਰ ਆਏ ਔਰ TV 84 ਤੇ ਵੀ ਉਹਨਾਂ ਦਾ ਜਿਹੜਾ ਹੈ ਉਹ ਸਪੈਸ਼ਲ ਇਸ ਪ੍ਰਥਾਏ ਇੰਟਰਵਿਊ ਕੀਤਾ ਗਿਆ, ਜਿਹੜਾ ਕਿ ਅੱਜ ਜਦੋਂ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਦੇ ਵਿਚਕਾਰ ਉਹ TV 84 ਨਿਊਜ਼ ਵੱਲੋਂ ਹੀ ਕੀਤਾ ਗਿਆ। ਉਹ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ ਰੈਲੀ ਤੋਂ। ਸੋ ਉਹ ਇੰਟਰਵਿਊ ਜਿਹੜਾ ਉਹ ਹਾਰਟ ਰੈਂਡਰਿੰਗ ਹੈ ਔਰ ਉਸ ਨੂੰ ਜ਼ਰੂਰ ਸਾਡੇ ਦਰਸ਼ਕ ਦੇਖਣ। ਉਹਨਾਂ ਨੇ ਵੀ ਵੰਗਾਰਦਿਆਂ ਇਹ ਕਿਹਾ, ਜਦੋਂ ਕਿ ਉਹਨਾਂ ਨੇ ਬੜੇ ਜਬੇ ਦੇ ਨਾਲ ਆਪਣੇ ਡਿਫਾਈਂਸ ਦੀ ਗੱਲ ਕੀਤੀ ਕਿ ਕਿਵੇਂ ਉਹਨਾਂ ਨੇ 1 ਨਵੰਬਰ ਦੇ ਪੰਜਾਬ ਬੰਦ ਲਈ ਲੁਧਿਆਣੇ ਦੇ ਵਿੱਚ ਗੱਡੀਆਂ ਰੋਕੀਆਂ, ਪਰ ਅਖੀਰ 'ਚ ਜਿਹੜੀ ਉਹਨਾਂ ਦੀ ਗੱਲ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਟੁੰਬਿਆ ਔਰ ਮੈਂ ਇਹ ਜਦੋਂ ਐਤਵਾਰ ਫਿਲਾਡੈਲਫੀਆ ਦੀ ਵਾਨ ਸੀ ਉਹਦੇ 'ਚ ਮੈਂ ਇਹ ਕੋਟ ਵੀ ਕੀਤਾ। ਉਹਨਾਂ ਨੇ ਕਿਹਾ ਕਿ ਜੋ 30 ਸਾਲ ਪਹਿਲਾਂ ਹੋਇਆ, ਜਿਹੜੇ ਮਰ ਗਏ ਉਹ ਤਾਂ ਮਰ ਗਏ, ਅਸੀਂ ਰੋਜ਼ ਮਰ ਰਹੇ ਔਰ ਮੈਂ ਕਈ ਵਾਰ ਸੋਚਦੀ ਹਾਂ ਕਿ ਇਹਦੇ ਨਾਲੋਂ ਤਾਂ ਅਸੀਂ ਵੀ ਮਰ ਜਾਂਦੇ ਤਾਂ ਚੰਗਾ ਸੀ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਵੰਗਾਰ ਵੀ ਹੈ, ਪੀੜ ਵੀ ਹੈ ਇੱਕ ਭੈਣ ਦੀ ਕਿ ਜਦੋਂ ਆਪਣੇ ਬਗਾਨਿਆਂ ਵਾਂਗ ਟਰੀਟ ਕਰਨ। ਦੁਸ਼ਮਣ ਤਾਂ ਹੈ ਹੀ ਹੈ, ਦੁਸ਼ਮਣ ਨੇ ਜੋ ਕੀਤਾ ਜਾਂ 30 ਸਾਲ 'ਚ ਕਿਵੇਂ ਦੁਸ਼ਮਣ ਇੱਕ ਤੋਂ ਬਾਅਦ ਇੱਕ ਹਥਿਆਰ ਵਰਤ ਕੇ ਉਹਨਾਂ ਨੇ ਕੌਮ ਦਾ ਵੀ ਘਾਣ ਕੀਤਾ ਔਰ ਇਨਸਾਫ ਡਿਨਾਈ ਕਰਨ ਦੇ ਲਈ ਕਮਿਸ਼ਨਾਂ ਦਾ ਸਹਾਰਾ ਲਿਆ, ਕਮੇਟੀਆਂ ਦਾ ਸਹਾਰਾ ਲਿਆ, ਅਦਾਲਤਾਂ ਦਾ ਸਹਾਰਾ ਲਿਆ, ਲੇਕਿਨ ਇਹਦੇ ਬਾਵਜੂਦ ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ। ਪਰ ਜਦੋਂ ਆਪਣੀ ਕੌਮ ਵੀ ਇਸ ਕਦਰ ਜਿਹੜੇ ਵੱਡੇ ਜਹਾਜ਼ ਜਿੰਨੀਆਂ ਵੱਡੀਆਂ ਕਾਰਾਂ ਔਰ ਵੱਡੀਆਂ ਕੋਠੀਆਂ 'ਚ ਆਰਾਮ ਪ੍ਰਸਤੀ ਦੇ ਨਾਲ ਰਹਿੰਦੇ ਨੇ ਔਰ ਜਿਨ੍ਹਾਂ ਨੂੰ ਭੁੱਲ ਗਿਆ ਕਿ ਭਾਈ ਸਾਡੀਆਂ ਹਜ਼ਾਰਾਂ ਭੈਣਾਂ ਬੱਚੀਆਂ ਕਿਹਨਾਂ ਹਾਲਤਾਂ 'ਚ, ਉਹਨੇ ਕਿਹਾ ਵੀ ਹੋਰ ਵੀ ਕਿਤੇ ਦੁਨੀਆ 'ਚ ਸੁਣਿਆ ਵੀ ਵਿਡੋ ਕਾਲੋਨੀ ਹੈ ਔਰ ਤੁਸੀਂ ਕਿਸ ਕਿਸਮ ਦੇ ਹੋ ਕਿ ਵੀ ਜੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਇਨਸਾਫ ਲੈਣਾ। ਸੋ ਕੁੱਲ ਮਿਲਾ ਕੇ ਇੱਕ ਭਾਵੁਕਤਾ ਦਾ ਪਾਰਟ ਵੀ ਸੀ, ਪਰ ਉਹਦੇ ਨਾਲ ਇੱਕ ਰੀਚਾਰਜਿੰਗ ਵੀ ਸੀ, ਉਤਸ਼ਾਹ ਵੀ ਸੀ ਔਰ ਸਪਸ਼ਟਤਾ ਦੇ ਨਾਲ ਗੱਲ ਜਿਹੜੀ ਹੈ ਉਹ ਖਾਲਿਸਤਾਨ ਦੇ ਵੱਲ ਤੁਰ ਰਹੀ ਹੈ। ਔਰ ਮੈਂ ਆਪਣੇ ਸੰਬੋਧਨ ਦੇ ਵਿੱਚ ਵੀ ਇਹ ਕਿਹਾ ਕਿ ਬਈ ਇਹ ਜਿਹੜੀ ਰੈਫਰੈਂਡਮ 2020 ਦੀ ਗੱਲ ਵੀ ਹੈ, ਇਹਨੂੰ ਇੱਕ ਕੰਟੈਕਸਟ ਦੇ ਵਿੱਚ ਦੇਖਿਆ ਜਾਏ। ਇੱਕ ਅਵੇਅਰਨੈਸ ਕੈਂਪੇਨ ਹੈ ਜਿਹੜਾ ਕਿ ਚਲੋ 6 ਸਾਲ ਹੁੰਦਾ ਹੈ, ਜ਼ਿਆਦਾ ਹੁੰਦਾ ਹੈ, ਘੱਟ ਹੁੰਦਾ ਹੈ, ਇਹ ਤਾਂ ਬਿਸਾਈਡਸ ਦਾ ਪੁਆਇੰਟ ਹੈ। ਪਰ ਅਲਟੀਮੇਟ ਜਿਹੜੀ ਜਦੋਂ ਜੂਨ 84 ਦਾ ਹਮਲਾ, ਨਵੰਬਰ 84 ਦੀ ਨਸਲਕੁਸ਼ੀ ਹੁੰਦੀ ਹੈ, 26 ਜਨਵਰੀ 1986 ਨੂੰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੇ ਸਨਮੁਖ ਹੁੰਦੇ, ਉਹ 5 ਮੈਂਬਰੀ ਪੰਥਕ ਕਮੇਟੀ ਵੀ ਚੁਣਦੇ ਨੇ ਰਾਜਸੀ ਅਗਵਾਈ ਲਈ ਔਰ ਖਾਲਿਸਤਾਨ ਦੀ ਗੱਲ ਵੀ ਕਰਦੇ ਨੇ ਔਰ ਫਾਰਮਲ ਡੈਕਲੇਰੇਸ਼ਨ ਜਿਹੜੀ ਖਾਲਿਸਤਾਨ ਦੀ ਹੈ 29 ਅਪ੍ਰੈਲ 1986 ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਪੰਥਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਸੋ ਜਿਹੜਾ ਸਾਡਾ ਬੇਸ ਹੈ ਉਹ ਅਕਾਲ ਤਖਤ ਦੇ ਉਸ ਐਲਾਨਨਾਮੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਾਲ ਹੈ ਔਰ ਰੈਫਰੈਂਡਮ ਇੱਕ ਬਾਹਰਲੇ ਦੁਨੀਆ ਦੀ ਜ਼ਬਾਨ ਦੇ ਵਿੱਚ ਚੁਣਿਆ ਗਿਆ ਇੱਕ ਵਰਡ ਹੈ। ਇਹ ਸਿੱਖਾਂ ਨੇ ਕਿਵੇਂ ਕਰਨਾ ਹੈ, ਬਾਹਰ ਕਿਵੇਂ ਕਰਨਾ ਹੈ, ਉੱਥੇ ਕਿਵੇਂ ਹੋਏਗਾ, ਬਾਅਦ 'ਚ ਕੀ ਹੋਏਗਾ, ਨਾ ਹੋਏਗੀਆਂ, ਇਹ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੇ। ਗੱਲ ਤਾਂ ਇਹ ਹੈ ਕਿ ਸਾਡਾ ਰਿਜ਼ੋਲਵ। ਔਰ ਮੈਂ ਜਦੋਂ ਆਪਣੇ ਭਾਸ਼ਣ ਦੇ ਐਂਡ 'ਚ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਦੇ ਨਾਰੇ 5 ਬੁਲੰਦ ਕਰਵਾਏ ਤਾਂ ਜ਼ਾਹਰ ਸੀ ਕਿ ਇਹ ਸਪਸ਼ਟ ਰਿਹਾ ਕਿ ਵੀ ਇਹ ਕੋਈ ਰੈਫਰੈਂਡਮ ਕੋਈ ਸਿੱਖਸ ਫਾਰ ਜਸਟਿਸ ਨੇ ਨਹੀਂ ਘੜਿਆ ਹੈ ਜਾਂ ਕਿਸੇ ਹੋਰ ਦਾ ਨਹੀਂ ਹੈ। ਇਹ ਖਾਲਿਸਤਾਨ ਜਾਂ ਸੋਵਰਨਿਟੀ ਦੀ ਗੱਲ ਸਾਡੇ ਅਕਾਲ ਤਖਤ ਦੇ ਨਾਲ ਜੁੜੀ ਹੋਈ ਹੈ ਔਰ ਸਰਬੱਤ ਖਾਲਸਾ ਚੋਂ ਹੀ ਅਸੀਂ ਸਟਰੈਂਥ ਲੈਂਦੇ। ਸੋ ਕੁੱਲ ਮਿਲਾ ਕੇ ਇੱਕ ਜਿੱਥੇ 30ਵੀਂ ਦੁਖਦ ਯਾਦ ਨੂੰ ਜਿਹੜਾ ਉਹ ਦੁਬਾਰਾ ਯਾਦ ਕਰਨਾ ਸੀ, ਉੱਥੇ ਇਸ ਨੇ ਅੱਗੋਂ ਦੇ ਰਸਤੇ ਨੂੰ ਵੀ ਸਾਫ਼ ਕੀਤਾ ਔਰ ਅਸੀਂ TV 84 ਦੇ ਹਵਾਲੇ ਨਾਲ ਵੀ ਸਮਝਦੇ ਹਾਂ ਕਿ ਇਹ ਸਮੁੱਚਾ ਹੀ ਮੋਰ ਦੈਨ ਅ ਵੀਕ
ਜਿਸ ਤਰੀਕੇ ਨਾਲ ਅੱਡ-ਅੱਡ ਜਿਹੜੀਆਂ ਵਿਟਨੈਸਿਸ ਸੀ ਉਹ ਸਾਡੇ ਪ੍ਰੋਗਰਾਮ 'ਚ ਅਸੀਂ ਉਹਨਾਂ ਨੂੰ ਲਿਆਂਦਾ। ਉਹਨਾਂ ਦੇ ਵਿੱਚ ਜਸਬੀਰ ਸਿੰਘ ਵੀ, ਮਹਿੰਦਰ ਸਿੰਘ ਵੀ, ਔਰ ਇਹ ਭੈਣ ਜੀ ਗੁਰਜੀਤ ਕੌਰ ਵੀ, ਗੁਰਜੀਤ ਜਾਂ ਗੁਰਦੀਪ, ਮੈਨੂੰ ਸ਼ਾਇਦ ਨਾਮ ਮੈਂ ਗਲਤ ਨਾ ਕਹਿ ਰਿਹਾ ਹਾਂ, ਗੁਰਦੀਪ ਕੌਰ, ਔਰ ਇਸੇ ਤਰ੍ਹਾਂ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ ਹੋਰਾਂ ਨਾਲ ਜਿਹੜੀ ਸਾਡੀ ਪੈਨਲ ਡਿਸਕਸ਼ਨ ਵੀ ਇਸ ਸਟੂਡੀਓ ਦੇ ਵਿੱਚ ਹੋਈ, ਉਹ ਵੀ ਕਾਫੀ ਪਪੂਲਰ ਹੈ। ਔਰ ਗੱਲ ਅੱਗੇ ਤੋਰਨ ਦੀ ਗੱਲ ਹੈ। ਐਤਵਾਰ ਦਾ ਦੀਵਾਨ ਫਿਲਾਡੈਲਫੀਆ, ਜਿਹੜਾ ਕਿ ਪੈਨਸਿਲਵੇਨੀਆ ਸਟੇਟ ਦਾ ਮੁੱਖ ਗੁਰਦੁਆਰਾ ਹੈ, ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਵੀ, ਔਰ ਉਸ ਦੇ ਨਾਲ ਹੀ ਉਹਨਾਂ ਨੇ 30ਵੀਂ ਜਿਹੜੀ ਹੈ ਯਾਦ, ਨਸਲਕੁਸ਼ੀ ਦੀ ਦੁਖਦ ਯਾਦ, ਉਸ ਨੂੰ ਸਮਰਪਿਤ ਕੀਤਾ ਸੀ। ਉਸ ਨੂੰ ਅਸੀਂ ਜਿਹੜਾ ਸਾਡੀ TV 84 ਦੀ ਟੀਮ ਨੇ ਉੱਥੇ ਵੀ ਜਾ ਕੇ ਉਹਨੂੰ ਕਵਰ ਕੀਤਾ ਉਸ ਇਵੈਂਟ ਨੂੰ, ਔਰ ਆਉਣ ਵਾਲੇ ਦਿਨਾਂ 'ਚ ਮੇਬੀ ਇਨ ਏ ਡੇ ਔਰ ਟੂ ਪਹਿਲਾਂ ਜਿਹੜਾ ਉਹ ਦੱਸਿਆ ਵੀ ਜਾਏਗਾ ਜੀ। ਉਹ ਜਿਹੜਾ ਸਪੈਸ਼ਲ ਪ੍ਰੋਗਰਾਮ ਵੀ ਜਿਹੜਾ 2.5-3 ਘੰਟੇ ਦਾ ਸ਼ਾਇਦ ਹੈ, ਉਹ ਵੀ ਤੁਸੀਂ ਦੇਖ ਸਕੋਗੇ। ਸੋ ਉੱਥੇ ਵੀ ਸਾਨੂੰ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਜਿਹੜੇ ਨਵੇਂ ਚਿਹਰੇ ਤੁਹਾਨੂੰ ਮਿਲਣ ਆਉਂਦੇ ਨੇ। ਇੱਕ ਤਾਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਵੀ 25-30 ਸਾਲ ਤੋਂ, ਔਰ ਉਹ ਆ ਕੇ ਕਹਿਣ, ਬੀਬੀ ਕਹਿ ਕੇ ਭਾਜੀ ਅਸੀਂ ਸਾਡੀ ਤਾਂ ਖੁਰਾਕ ਹੈ, ਅਸੀਂ ਤਾਂ ਡਿਨਰ ਬਾਅਦ 'ਚ ਕਰਦੇ ਹਾਂ, ਪਹਿਲਾਂ ਸੱਚੋ ਸੱਚ ਪ੍ਰੋਗਰਾਮ ਦੇਖਦੇ ਹਾਂ। ਔਰ ਇਸ ਤਰੀਕੇ ਦੇ ਬਹੁਤ ਸਾਰੇ ਵੀਰ ਭੈਣਾਂ ਉਸ ਪ੍ਰੋਗਰਾਮ ਦੇ ਵਿੱਚ ਆਏ ਜਿਹੜੇ ਕਿ ਜਿਨ੍ਹਾਂ ਨੇ ਇਸ ਸੱਚੋ ਸੱਚ ਦੇ ਨਾਲ ਜੁੜੇ ਹੋਏ ਨੇ, TV 84 ਨੂੰ ਪਸੰਦ ਕਰਦੇ ਨੇ ਜੀ। ਔਰ ਬਾਕੀ ਜਦੋਂ ਤੁਸੀਂ ਇਹ ਸਪੈਸ਼ਲ ਦੇਖੋਗੇ, ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਵੀ ਕਿਸ ਤਰੀਕੇ ਦੀ ਜ਼ੁੰਬਸ਼ ਔਰ ਉਤਸ਼ਾਹ ਸੀ ਇਹ ਸਾਰੇ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਕੋਈ ਇਹ ਨਹੀਂ ਹੈ ਕਿ ਵੀ ਹੁਣ ਨਵੰਬਰ ਦਾ ਪਹਿਲਾ ਹਫਤਾ ਖਤਮ ਹੋ ਗਿਆ ਤੇ 30 ਸਾਲਾਂ ਦਾ ਗਮ ਖਤਮ ਹੋ ਗਿਆ ਔਰ ਹੁਣ ਅਸੀਂ ਨਹੀਂ, ਪਰ ਇਸ ਵਾਰ ਜਿਸ ਚੜ੍ਹਦੀ ਕਲਾ ਦੇ ਨਾਲ ਇਸ ਪ੍ਰੋਗਰਾਮ ਨੂੰ TV 84 ਦੇ ਨੂੰ ਵੀ ਸਾਰਿਆਂ ਵੱਲੋਂ ਸਰਾਹਿਆ ਗਿਆ, ਔਰ ਅਸੀਂ ਸਮਝਦੇ ਹਾਂ ਵੀ ਈਵਨ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਵੀਰ ਮਿਲੇ ਜਿਨ੍ਹਾਂ ਨੇ ਸਾਡਾ ਰਿਸਪੌਂਸ, ਜਿਹੜਾ ਬੀਬੀ ਕਿਰਨਜੋਤ ਕੌਰ ਜਿਨ੍ਹਾਂ ਨੇ ਉੱਥੇ ਕਮਜ਼ੋਰ ਗੱਲ ਕੀਤੀ ਦੀਵਾਨ ਹਾਲ ਦੇ ਵਿੱਚ ਕਿ ਜੀ ਇੱਥੇ ਨਾਰੇ ਨਾ ਲਾਓ ਜਾਂ ਉੱਥੇ ਆ ਜਾਓ ਜਾਂ ਇੱਥੇ ਖਾਲਿਸਤਾਨ ਬਣਾ ਲਓ, ਉਹਨੂੰ ਅਸੀਂ ਬੀਬੀ ਨੂੰ ਰਿਸਪੌਂਡ ਕੀਤਾ ਸੀ। ਉਹਨੂੰ ਵੀ ਬਹੁਤ ਸਾਰੇ ਲੋਕਾਂ ਨੇ, ਸੰਗਤਾਂ ਨੇ ਦੇਖਿਆ, ਸੁਣਿਆ ਔਰ ਬਹੁਤ ਸਾਰਿਆਂ ਨੇ ਪਸੰਦ ਕੀਤਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ਾਇਦ ਸਾਨੂੰ ਉਸ ਦੀ ਰਿਕਾਰਡਿੰਗ ਮਿਲ ਜਾਏ ਔਰ ਉਹ ਅਸੀਂ ਇੰਟਰਨੈਟ ਦੇ ਉੱਤੇ ਵੀ ਲਿਆਵਾਂਗੇ, ਦੱਸਣ ਦੇ ਲਈ ਕਿ ਵੀ ਅਸੀਂ ਤਾਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਵੀ ਸਾਡੇ ਪੰਜਾਬ ਵਿੱਚ ਬੈਠੇ ਜਿਹੜੇ ਸਿੱਖ ਨੁਮਾਇੰਦੇ, ਬੇਸ਼ੱਕ ਉਹ ਅਕਾਲੀ ਦਲ ਦੇ ਢਾਂਚੇ 'ਚ ਵੀ ਨੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਉਹ ਕੋਈ ਪੋਜ਼ਿਟਿਵ ਗੱਲ ਕਰਦੇ ਨੇ, ਜੇ ਬੀਬੀ ਕਰਨਜੋਤ ਕੌਰ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ, ਔਰ ਫਿਰ ਜਿਹੜਾ ਪਲਾਜ਼ਾ ਬਾਹਰ ਬਣ ਰਿਹਾ ਉਸ ਮੁੱਦੇ ਤੇ, ਹੈਰੀਟੇਜ ਇਸ਼ੂ ਤੇ, ਔਰ ਸਮੇਂ-ਸਮੇਂ ਉਹ ਇੱਕ ਚੰਗੀ ਆਵਾਜ਼ ਹੁੰਦੀ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਿਆਸੀ ਤੌਰ ਦੇ ਉੱਤੇ ਜਿਹੜੇ ਲੋਕ ਉੱਥੇ ਵਿਚਰਦੇ ਨੇ ਉਹਨਾਂ 'ਚ ਕਿਉਂ ਕਈ ਵਾਰ ਇਸ ਕਿਸਮ ਦਾ ਪਾਰਟ ਹੁੰਦਾ ਕਿ ਉਹ ਇਸ ਕਿਸਮ ਦੀ ਕਮਜ਼ੋਰ ਗੱਲ ਕਰਦੇ ਨੇ ਜਿੱਥੇ ਉਹਨਾਂ ਦੀਆਂ ਚੰਗੀਆਂ ਗੱਲਾਂ ਦੇ ਉੱਤੇ ਵੀ ਜਿਹੜਾ ਫਿਰ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਕਿਸਮ ਦੀ ਗੱਲ ਹੀ ਉਹਨਾਂ ਨੇ ਇੱਕ ਹੋਰ ਕਿਸੇ TV ਪ੍ਰੋਗਰਾਮ 'ਚ ਇੰਟਰਵਿਊ ਕਰਦੇ ਆ ਕਿਸੇ ਨੇ ਪੁੱਛਿਆ ਕਿ ਜੀ ਕੀ ਤੁਸੀਂ ਸੰਤਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਮੰਨਦੇ ਹੋ? ਹੁੰਦੀ ਤਾਂ ਕਈ ਵਾਰ ਸ਼ਰਾਰਤ ਹੀ ਹੈ ਪੁੱਛਣ ਵਾਲਿਆਂ ਦੇ ਵੀ, ਹੋ ਸਕਦਾ ਉਸ ਤੋਂ ਪਹਿਲਾਂ ਉਹਨਾਂ ਨੇ ਕੋਈ ਇਸ ਬਾਰੇ ਆਪਣੇ ਵਿਊ ਦਿੱਤੇ ਹੋਣ ਜਿਸ ਤੋਂ ਆਧਾਰ ਬਣਾ ਕੇ ਉਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਜੀ ਕੁਰਬਾਨੀਆਂ ਤੇ ਹੋਰ ਵੀ ਬੜਿਆਂ ਨੇ ਕੀਤੀਆਂ ਔਰ ਮੈਂ ਇਹਦੇ ਨਾਲ ਸਹਿਮਤ ਨਹੀਂ ਹੈ, ਇਸ ਕਿਸਮ ਦੀ ਗੱਲ। ਸੋ ਇਹ ਵੀ ਇੱਕ ਕਮਜ਼ੋਰ ਗੱਲ ਹੈ ਔਰ ਉਸ ਸਵਾਲ ਨੂੰ ਹੀ ਆਧਾਰ ਬਣਾ ਕੇ ਸਾਡੇ ਇੱਕ ਦਰਸ਼ਕ ਨੇ ਮੈਨੂੰ ਉਹ ਕਲਿੱਪਿੰਗ ਵੀ ਭੇਜੀ ਕਿ ਉਹਦੇ ਤੇ ਤੁਸੀਂ ਰਿਸਪੌਂਡ ਕਰੋ ਜੀ। ਪਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਆਲਰੇਡੀ ਰਿਸਪੌਂਡ ਕਰ ਚੁੱਕੇ ਹਾਂ ਕਿਸੇ ਗੱਲ ਨੂੰ, ਬਾਰ-ਬਾਰ ਸਾਡਾ ਕਿਸੇ ਨੂੰ ਅਪਮਾਨਿਤ ਕਰਨਾ ਸਾਡਾ ਮਕਸਦ ਨਹੀਂ ਹੁੰਦਾ। ਅਸੀਂ ਤਾਂ ਇਸ਼ੂ ਬੇਸਡ ਗੱਲ ਕਰਦੇ ਹਾਂ ਔਰ ਇਸ਼ੂ ਬੇਸਡ ਗੱਲ ਜਿਹੜੀ ਹੈ ਅਸੀਂ ਆਲਰੇਡੀ ਉਹਨਾਂ ਨੂੰ ਫੁੱਲ ਹਜ਼ਾਰਾਂ ਦੀ ਗਿਣਤੀ 'ਚ ਬੈਠੀਆਂ ਸਿੱਖ ਸੰਗਤਾਂ ਦੀਵਾਨ ਹਾਲ ਔਰ ਬਾਹਰ ਔਰ ਲੱਖਾਂ ਦੀ ਗਿਣਤੀ ਜਿਹੜੀਆਂ ਡਿਫਰੈਂਟ ਚੈਨਲਸ ਰਾਹੀਂ ਸੁਣ ਰਹੀਆਂ ਸੀ, ਦੇਖ ਰਹੀਆਂ ਸੀ, ਉਹਨਾਂ ਤੱਕ ਅਸੀਂ ਆਪਣੀ ਗੱਲ ਪਹੁੰਚਾ ਚੁੱਕੇ ਹਾਂ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ 30ਵੀਂ ਨਸਲਕੁਸ਼ੀ ਦੀ ਦੁਖਦ ਯਾਦ ਇਸ ਵਾਰ ਕੌਜ਼ ਦੀ, ਖਾਲਿਸਤਾਨ ਦੀ ਰਿਵਾਈਵਲ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ ਹੈ। ਪਰ ਗੱਲ ਅੱਗੇ ਤੋਰਨ ਦੀ ਹੈ, ਗੱਲ ਮੁੱਕੀ ਨਹੀਂ ਹੈ, ਗੱਲ ਅਜੇ ਸ਼ੁਰੂ ਹੋਈ ਹੈ ਕਿਉਂਕਿ ਹੁਣ ਸਪਸ਼ਟਤਾ ਦੇ ਨਾਲ ਜਿਹੜੇ ਅੱਗੇ ਪਿੱਛੇ ਹਿਊਮਨ ਰਾਈਟ ਇੱਧਰ ਉੱਧਰ ਗੱਲਾਂ ਵੀ ਕਰਨ ਵਾਲੇ ਸੀ ਉਹਨਾਂ ਨੂੰ ਵੀ ਹੁਣ ਇਸ ਗੱਲ ਦਾ ਬਿਲਕੁਲ ਅਹਿਸਾਸ ਹੈ ਕਿ ਨਿਸ਼ਾਨਾ ਖਾਲਿਸਤਾਨ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਹ ਸਾਡੀ ਪਿਛਲੇ 3 ਦਿਨਾਂ ਦੀ
ਕਾਰਗੁਜ਼ਾਰੀ ਦੀ ਰਿਪੋਰਟ ਜੀ ਡਾਕਟਰ ਤੁਹਾਡੇ ਸਾਹਿਬ ਸਾਹਮਣੇ ਰੱਖ ਦਿੱਤੀ ਹੈ ਦਰਸ਼ਕਾਂ ਦੀ ਕਚਹਿਰੀ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।